ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਸਾਹਿਬ ਇੱਕ ਦੋ ਵਾਰੀ ਵਿਜੀਲੈਂਸ ਕੋਲੇ ਜਾ ਤਾਂ ਆਏ, ਫਿਰ ਵੀ ਉਹਨਾਂ ਦੇ ਘਰ ਵਿਜੀਲੈਂਸ ਨੇ ਛਾਪੇਮਾਰੀ ਕੀਤੀ ਹੈ ਜੀ। ਹਾਂਜੀ, ਹਾਂਜੀ। ਪਰ ਇੱਕ ਗੱਲ ਮੈਂ ਕਰਨੀ ਭੁੱਲ ਗਿਆ ਹਾਂਜੀ। ਕਿ ਅੱਜ ਹੀ ਦੇਖੋ ਭਾਰਤ ਜੋੜੋ ਯਾਤਰਾ ਖਤਮ ਹੋਈ ਹੈ। ਹੂੰ। ਅੱਜ ਹੀ ਕੁਲਦੀਪ ਬਰਾੜ ਜਿਹਨੇ ਅਗਵਾਈ ਕੀਤੀ ਸੀ ਆਪਰੇਸ਼ਨ ਬਲੂ ਸਟਾਰ ਦੀ, ਉਹਦੀ ਇੰਟਰਵਿਊ ਵੀ ਹੋ ਗਈ ਹੈ ਪ੍ਰਸਾਰਿਤ। ਹਾਂਜੀ, ਹਾਂਜੀ, ਤਾਂ ਹਾਂਜੀ। 90 ਸਾਲ ਦੀ ਉਮਰ ਦੇ ਵਿੱਚ ਉਹਨੂੰ ਵੀ ਲੈ ਆਂਦਾ ਕੱਢ ਕੇ, ਹੂੰ। ਕੌਣ ਲੈ ਕੇ ਆਇਆ। ਇਹ ਬੜੀ ਇੱਕ ਇਹ ਤਰ੍ਹਾਂ ਨਾਲ ਕਹਿ ਲਓ ਕਿ ਹੁਣ ਬਿਲਕੁਲ ਸਹੀ। ਸਸਪੈਂਸ ਵਾਲੀ ਗੱਲ ਆ ਹੂੰ। ਕਿ ਮੀਡੀਆ ਤੋਂ ਦੂਰ ਰਹਿਣ ਵਾਲਾ ਬਰਾੜ ਅੱਜ ਇਹ ਆ ਕੇ ਕਹਿੰਦਾ ਹੈ ਕਿ ਉਹ ਉਸ ਟਾਈਮ ਪਾਕਿਸਤਾਨ ਨੇ ਹਮਲਾ ਕਰ ਦੇਣਾ ਸੀ ਵਗੈਰਾ ਵਗੈਰਾ, ਸਾਰੀਆਂ ਗੱਲਾਂ ਜਿਹੜੀਆਂ ਕਰ ਰਿਹਾ ਹੈ। ਹੂੰ, 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 ਹਾਲਾਂਕਿ ਉਹ ਗੱਲਾਂ ਜਿਹੜੀਆਂ ਪਹਿਲਾਂ ਵੀ ਹਨ, ਹੈਗੀਆਂ ਨੇ ਬਹਿਸ ਦੇ ਵਿੱਚ ਬਿਲਕੁਲ ਉਹ ਚੱਲਦੀਆਂ ਨੇ, ਜੀ। ਪਰੰਤੂ ਉਸ ਇੰਟਰਵਿਊ ਦੀ ਟਾਈਮਿੰਗ ਬੜਾ ਕੁਛ ਕਹਿੰਦੀ ਹੈ ਤੇ ਬੜਾ ਕੁਛ ਹੂੰ। ਸੋਚਣ ਵਾਸਤੇ ਮਜਬੂਰ ਕਰਦੀ ਹੈ। ਜੀ, ਖੈਰ, ਜੀ। ਕੀ ਸਵਾਲ ਕੀਤਾ ਤੁਸੀਂ ਮਾੜਾ ਜਿਹਾ? ਹਾਂਜੀ, ਮੈਂ ਕਿਹਾ ਓਪੀ ਸੋਨੀ ਦੀ ਗੱਲ ਆਪਾਂ ਕਰ ਰਹੇ ਸੀਗੇ ਮਿੰਟੂ ਜੀ, ਇੱਕ ਦੋ ਵਾਰੀ ਸ਼ਾਇਦ ਵਿਜੀਲੈਂਸ ਕੋਲੇ ਜਾ ਕੇ ਤਾਂ ਆਏ ਆ, ਜਾਇਦਾਦਾਂ ਦੇ ਵੇਰਵੇ ਵੀ ਦੇ ਕੇ ਆਏ ਆ, ਪਰ ਵਿਜੀਲੈਂਸ ਨੇ ਖਹਿੜਾ ਨਹੀਂ ਛੱਡਿਆ, ਹੁਣ ਘਰੇ ਛਾਪੇਮਾਰੀ ਵੀ ਕੀਤੀ ਹੈ ਵਿਜੀਲੈਂਸ। ਇਹ ਦੇਖੋ, ਜਾਇਦਾਦ ਕਿਹੜਾ ਥੋੜੀ ਹੈ, ਗੇੜੇ ਤਾਂ ਫਿਰ ਉਹ ਜਾਇਦਾਦ ਦੇ ਹਿਸਾਬ ਨਾਲ ਹੀ ਵੱਜਣੇ ਨੇ। ਵੱਜਣੇ ਬਿਲਕੁਲ ਤਾਂ ਸਹੀ। ਹੁਣ ਕੀ ਹੈ ਕਿ ਇਹਨਾਂ ਦੀ ਜਾਇਦਾਦ ਦੇ ਵਿੱਚ ਇਜ਼ਾਫਾ ਬਹੁਤ ਜ਼ਬਰਦਸਤ ਹੋਇਆ ਸੀਗਾ ਨਾ, ਤਾਂ ਵਿਜੀਲੈਂਸ ਇਹੀਓ ਪੁੱਛਦੀ ਹੈ ਕਿ ਇਹਦੇ ਪਿੱਛੇ ਕਾਰਨ ਕੀ ਹੈ। ਤਾਂ ਹੁਣ ਦੇਖੋ, ਇਹਨਾਂ ਦੀ ਜੀ। ਕੋਈ ਕੋਠੀ ਨਵੀਂ ਜਿਹਦੀ ਸ਼ਤੌਤ ਹੋ ਰਹੀ ਆ, ਹੂੰ, ਹੂੰ, ਉਹ ਉੱਥੇ ਗਏ ਨੇ ਵਿਜੀਲੈਂਸ ਵਾਲੇ। ਹੂੰ। ਉਹ ਉਹਨਾਂ ਨੇ ਪੈਮਾਇਸ਼ ਕੀਤੀ ਅੰਮ੍ਰਿਤਸਰ ਦੇ ਵਿੱਚ, ਇੱਕ ਹੋਟਲ ਵੀ ਬਣ ਰਿਹਾ। ਦੇਖੋ, ਬਤੇਰਾ ਕੁਛ ਆ, ਵਰਦੀ ਘੁਟਾਲੇ ਤੋਂ ਲੈ ਕੇ ਜੋ ਕੁਛ ਹੋਇਆ ਜਦੋਂ ਇਹ ਸਿਹਤ ਮੰਤਰੀ ਸਨ, ਉਦੋਂ ਫਿਰ ਪੀਪੀ ਘੁਟਾਲਾ ਨਹੀਂ, ਉਦੋਂ ਸਿਹਤ ਮੰਤਰੀ ਨਹੀਂ ਸਨ ਸ਼ਾਇਦ। ਜੀ। ਤਾਂ ਇਹ ਸਾਰਾ ਕੁਛ ਮਤਲਬ ਕਿ ਹੈ ਤਾਂ ਅੰਮ੍ਰਿਤਸਰ ਦੇ ਵਿੱਚ ਸਨ। ਤਾਂ ਗੱਲ ਇਹ ਆ ਕਿ ਇਹ ਸਾਰਾ ਕੁਛ ਜਿਹੜਾ ਹੋਇਆ, ਹੂੰ, ਹੂੰ। ਮਤਲਬ ਕਿ ਵਰਦੀ ਘੁਟਾਲੇ ਤੋਂ ਲੈ ਕੇ ਹੋਟਲ ਵਾਲਾ ਜਿਹੜਾ ਵਿਵਾਦ ਆ, ਤਾਂ ਉਹਦੇ ਦਰਮਿਆਨ ਹੁਣ ਇੱਕ ਚੀਜ਼ ਜਿਹੜੀ ਹੈ ਉਹ ਤੈਅ ਕਰੇਗੀ ਕਿ ਓਪੀ ਸੋਨੀ ਦੀ ਖੱਜਲ ਖੁਆਰੀ ਕਿੰਨੀ ਹੁੰਦੀ ਹੈ, ਜਿਹੜੀ ਇਹ ਪੈਮਾਇਸ਼ ਆ ਹੂੰ। ਜਾਂ ਜਿਹੜੇ ਪ੍ਰੋਫਾਰਮੇ ਦਿੱਤੇ ਜਾਣਗੇ ਇਹਨਾਂ ਨੂੰ। ਕਿਉਂਕਿ ਪ੍ਰੋਫਾਰਮੇ ਦੇ ਦਿੰਦੇ ਆ, ਇਹ ਇਹਨਾਂ ਨੇ ਜਾ ਕੇ ਉਹ ਭਰ ਕੇ ਤੇ ਫਿਰ ਮੁੜ ਕੇ ਸਾਰੀਆਂ ਚੀਜ਼ਾਂ ਦਾ ਜਵਾਬ ਦੇਣਾ ਕਿ ਇਹ ਪ੍ਰਾਪਰਟੀ ਮੇਰੀ ਜਿਹੜੀ ਹੈਗੀ ਆ, ਹੂੰ। ਇਸ ਵਸੀਲੇ ਤੋਂ ਮੈਂ ਬਣਾਈ ਆ। ਉਸ ਤੋਂ ਬਾਅਦ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿ ਉਸ ਤੋਂ ਬਾਅਦ ਫਿਰ ਤੈਅ ਹੋਏਗਾ ਕਿ ਕੀ ਹੋ ਸਕਦਾ ਹੈ। ਉਹ ਗੱਲ ਇਹ ਹੈ ਕਿ ਪਹਿਲਾਂ ਇਹਨਾਂ ਨੇ ਜਾ ਕੇ ਜੋ ਉਹਨਾਂ ਨੇ ਮੰਗਿਆ ਸੀ ਫੜਾ ਦਿੱਤਾ, ਪਰ ਹੁਣ ਦੁਬਾਰ ਤੋਂ ਪੈਮਾਇਸ਼ ਹੋ ਰਹੀ ਹੈ। ਦੇਖੋ ਅੱਗੇ ਕੀ ਬਣਦਾ ਹੈ। ਪਰ ਅੰਮ੍ਰਿਤਸਰ ਹੀ ਨਹੀਂ, ਅੱਜ ਫਰੀਦਕੋਟ ਦੇ ਵਿੱਚ ਵੀ ਹਲਚਲ ਪੂਰੀ ਰਹੀ ਆ। ਕਿੱਕੀ ਢਿੱਲੋਂ ਨੂੰ ਵੀ ਬੁਲਾ ਲਿਆ ਗਿਆ ਜੀ। ਵਿਜੀਲੈਂਸ ਦਫ਼ਤਰ ਦੇ ਵਿੱਚ। ਉਹ ਪਹੁੰਚੇ ਤੇ ਬਾਹਰ ਨਿਕਲ ਕੇ ਉਹਨਾਂ ਨੇ ਕਿਹਾ ਕਿ ਮੈਂ ਤੇ ਬਿਜ਼ਨਸਮੈਨ ਆ, ਮੇਰੀ ਸਾਰੀ ਜਾਣਕਾਰੀ ਉਹ ਔਨ ਪੇਪਰ ਵੀ ਆ, ਆਨਲਾਈਨ ਵੀ ਪਈ ਆ, ਹੂੰ, ਹੂੰ, ਮੈਂ ਤਾਂ ਬਈ ਕੀ ਲਿਖਾਉਣਾ ਆ, ਤਾਂ ਹੂੰ। ਜੋ ਵੀ ਮੈਨੂੰ ਪੁੱਛਣਗੇ ਮੈਂ ਦੱਸ ਦੇਵਾਂਗਾ। ਤਾਂ ਮਤਲਬ ਕਿ ਵਿਜੀਲੈਂਸ ਜਿਹੜੀ ਹੈ ਨਾ, ਉਹ ਆਉਣ ਵਾਲੇ ਦਿਨਾਂ 'ਚ ਕਾਫੀ ਐਕਟਿਵ ਨਜ਼ਰ ਆਏਗੀ। ਜੀ। ਤੇ ਮੈਂ ਅੱਗੇ ਕਹਿੰਦਾ ਹੁੰਦਾ, ਉਹ ਜਿਹੜੀ ਉਹ ਦੀਵਾਰ ਫਿਲਮ ਦੇ ਨਾ, ਉਹ ਬੜੀ ਵਧੀਆ ਇੱਕ ਗੱਲ ਕਹਿੰਦਾ ਕਿ ਮੇਰੇ ਪਾਸ ਬੰਗਲਾ ਹੈ, ਗਾੜੀ ਹੈ, ਤੇਰੇ ਹੂੰ, ਪਾਸ ਕਿਆ? ਤਾਂ ਕਹਿੰਦਾ ਮੇਰੇ ਪਾਸ ਮਾਂ ਹੈ। ਹੂੰ। ਤਾਂ ਗੱਲ ਇਹ ਹੈ ਕਿ ਇੱਥੇ ਮਾਨ ਸਾਹਿਬ ਦੇ ਕੋਲ ਉਹ ਕਹਿੰਦਾ ਮੇਰੇ ਪਾਸ ਵਿਜੀਲੈਂਸ ਹੈ। ਜੀ। ਕੁਛ ਵੀ ਹੈ ਤਾਂ ਵਿਜੀਲੈਂਸ ਬਥੇਰਾ ਕੁਛ, ਕਿਉਂਕਿ ਵਿਜੀਲੈਂਸ ਦੀ ਕਾਰਵਾਈ ਐਸੀ ਕਾਰਵਾਈ ਹੈ ਜਿਹਦੇ ਤੇ ਪੰਜਾਬ ਵੀ ਖੁਸ਼ ਹੁੰਦਾ ਹੈ ਕਿ ਹਾਂ ਠੀਕ ਆ, ਇਹਨਾਂ ਦੀ ਮੰਜੀ ਠੋਕਣੀ ਚਾਹੀਦੀ ਹੈ। ਤੇ ਉਹਦੇ ਵਿੱਚ ਕੀ ਹੈ ਕਿ ਤੁਹਾਡੀਆਂ ਕਈ ਵਾਰ ਜਿਹੜੀਆਂ ਹੁੰਦੀਆਂ ਨੇ ਕਮੀਆਂ ਪੇਸ਼ੀਆਂ, ਉਹ ਲੁਕੀਆਂ ਰਹਿੰਦੀਆਂ। ਤੇ ਨਾਲੇ ਕਰਪਸ਼ਨ ਦੇ ਖਿਲਾਫ ਸਰਕਾਰ ਜਿਹੜੀ ਜ਼ੀਰੋ ਟੋਲਰੈਂਸ ਦੀ ਨੀਤੀ ਲੈ ਕੇ ਚੱਲ ਰਹੀ ਹੈ, ਜੀ। ਤਾਂ ਉਹਦਾ ਵੀ ਵਿਖਾਵਾ ਹੁੰਦਾ ਹੈ ਕਿਤੇ ਨਾ ਕਿਤੇ ਕਿ ਵੀ ਅਸੀਂ ਕੰਮ ਕਰ ਰਹੇ ਹਾਂ। ਹੂੰ। ਇਸ ਕਰਕੇ ਵਿਜੀਲੈਂਸ ਨੇ ਥੋੜਾ ਜਿਹਾ ਬ੍ਰੇਕ ਲਿਆ ਵਿੱਚੋਂ, ਮੈਨੂੰ ਲੱਗਦਾ ਨਵਾਂ ਸਾਲ ਮਨਾਇਆ ਸ਼ਾਇਦ ਇਹਨਾਂ ਨੇ, ਜੀ। ਉਹ ਠੰਡ ਢੰਡੋਰਾ ਜਿਹਾ ਰਿਹਾ 15-20 ਦਿਨ। ਤਾਂ ਹੁਣ ਉਸ ਤੋਂ ਬਾਅਦ ਇਹਨਾਂ ਨੇ ਨਵੇਂ ਸਿਰੇ ਤੋਂ ਕੰਮ ਚੱਕਤਾ ਲੱਗਦਾ ਹੈ। ਹੂੰ। ਬਿਲਕੁਲ। ਅਗਲੀ ਖਬਰ ਤੇ ਵੱਲ ਵਧੀਏ ਮਿੰਟੂ ਜੀ। ਕੌਂਸਲਰ ਖੁਦਕੁਸ਼ੀ ਮਾਮਲੇ ਦੇ ਵਿੱਚ ਪੁਲਿਸ ਨੇ ਹੁਣ FIR ਦਰਜ ਕੀਤੀ ਹੈ। ਜਲੰਧਰ ਕੌਂਸਲਰ ਖੁਦਕੁਸ਼ੀ ਵਾਲਾ ਮਾਮਲਾ ਹੀ ਹੈ ਸ਼ਾਇਦ। ਹਾਂਜੀ, ਦੇਖੋ ਇਹਦੇ ਵਿੱਚ ਕੀ ਹੈ ਕਿ ਦਰਅਸਲ ਇਹ ਜਿਹੜਾ ਕਾਉਂਸਲਰ ਸੀਗਾ, ਇਹਦੇ ਨਾਲ ਇਹਦਾ ਬਾਪ ਵੀ ਫਸਿਆ ਸੀ। ਇਹ ਦੋਨੇ ਇੱਕ ਮੁਕੱਦਮੇ 'ਚ ਫਸੇ ਹੋਏ ਨੇ। ਜੀ। ਇਹ ਅਵਤਾਰ ਹੈਨਰੀ ਦੇ ਮੁੰਡੇ ਦੇ ਬਹੁਤ ਨਜ਼ਦੀਕੀ ਸੀਗੇ ਹੂੰ, ਹੂੰ, ਹੂੰ। ਤੇ ਉਹਨਾਂ ਨੇ ਦਿੱਤੀਆਂ ਸੀਗੀਆਂ ਸੁਸਾਇਟੀਆਂ ਨੂੰ ਗਰਾਂਟਾਂ, ਜੀ, 10-10 ਲੱਖ ਰੁਪਈਆ ਸ਼ਾਇਦ ਗ੍ਰਾਂਟ ਦਿੱਤੀ ਸੀਗੀ। ਜੀ, ਜੀ। ਉਹਦੀ ਸ਼ਿਕਾਇਤ ਹੋਈ ਸੀ, ADC ਨੇ ਜਾਂਚ ਕੀਤੀ ਸੀਗੀ। ਉੱਤੇ ਬਾਅਦ ਕੀ ਹੋਇਆ ਹੂੰ। ਕਿ ਹਾਈ ਕੋਰਟ ਚੋਂ ਇਹਦੇ ਬਾਪ ਨੂੰ ਤੇ ਜ਼ਮਾਨਤ ਮਿਲ ਗਈ ਸੀਗੀ, ਪਰ ਸੁਪਰੀਮ ਕੋਰਟ ਤੱਕ ਇਹਨੂੰ ਰਾਹਤ ਨਹੀਂ ਮਿਲੀ। ਉਸ ਤੋਂ ਬਾਅਦ ਇਹਨੇ ਕਈ ਬੰਦਿਆਂ ਦਾ ਨਾਮ ਲੈ ਕੇ ਸੁਸਾਈਡ ਕਰ ਲਈ ਤੇ ਇੱਥੋਂ ਤੱਕ ਕਿਹਾ ਕਿ ਜੱਜ ਅਤੇ ਪੁਲਿਸ ਨੂੰ ਦੇਣ ਵਾਸਤੇ ਮੇਰੇ ਕੋਲੋਂ ਉਲਟਾ ਬਲੈਕਮੇਲਿੰਗ ਦੇ ਜ਼ਰੀਏ 15-20 ਲੱਖ ਰੁਪਈਆ ਵੀ ਠੱਗ ਲਿਆ ਗਿਆ ਹੈ। ਉਸ ਜੀ। ਤੋਂ ਬਾਅਦ ਇਹ ਮਾਮਲਾ ਜਿਹੜਾ ਉਹ ਫਿਰ ਅੱਗੇ
ਹੁਣ ਇਸ ਦਿਸ਼ਾ ਵੱਲ ਵਧਿਆ ਵਾ ਕਿ ਇਹਦੀ ਲਾਸ਼ ਰੱਖ ਕੇ ਘਰਦਿਆਂ ਨੇ ਪ੍ਰਦਰਸ਼ਨ ਵੀ ਕੀਤਾ। ਉਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਜਿੰਨੇ ਬੰਦਿਆਂ ਦਾ ਜ਼ਿਕਰ ਕੀਤਾ ਗਿਆ ਸੁਸਾਈਡ ਨੋਟ ਦੇ ਵਿੱਚ, ਸਾਰਿਆਂ ਤੇ ਕਹਿੰਦੇ FIR ਤੇ ਹੋ ਗਈ ਆ, ਪਰ ਕਿਉਂਕਿ ਇਹਦੇ ਵਿੱਚ ਨਾਮ ਤੁਹਾਨੂੰ ਪਤਾ ਹੀ ਹੈ ਭਾਰਤੀ ਜਨਤਾ ਪਾਰਟੀ ਦੇ ਇੱਕ ਲੀਡਰ ਦਾ ਆਉਂਦਾ ਹੈ, ਜਿਹੜਾ ਸਾਬਕਾ ਵਿਧਾਇਕ ਰਹਿ ਚੁੱਕਿਆ ਹੈ ਭੰਡਾਰੀ, ਉਹਦਾ ਜ਼ਿਕਰ ਆਉਂਦਾ ਹੈ। ਹੁਣ ਪੁਲਿਸ ਵਾਲੇ ਪੁਸ਼ਟੀ ਨਹੀਂ ਕਰ ਰਹੇ, ਪੁਲਿਸ ਵਾਲੇ ਟੋਪੀ ਕਮਾ ਰਹੇ ਆ, ਜਿੱਦਾਂ ਕਮਾ ਦਿੰਦੇ ਆ, ਤਾਂ ਉਹ ਕਹਿੰਦੇ ਆ ਕਿ ਦੇਖੋ ਜੀ FIR ਦਰਜ ਹੋ ਗਈ ਆ, ਹਾਲੇ ਅਸੀਂ ਬਹੁਤੀਆਂ ਚੀਜ਼ਾਂ ਜਿਹੜੀਆਂ ਰਿਵੀਲ ਨਹੀਂ ਕਰ ਸਕਦੇ। ਤਾਂ ਦੂਜੇ ਪਾਸੇ ਸੁਸਾਈਡ ਨੋਟ ਦੇ ਵਿੱਚ ਸਾਫ਼ ਤੌਰ ਤੇ, ਸਪਸ਼ਟ ਤੌਰ ਤੇ ਇਹ ਨਾਮ ਜਿਹੜਾ ਉਹ ਲਿਆ ਹੋਇਆ, ਵਿੱਕੀ ਕਾਲੀਆ ਜਿਹਦਾ ਨਾਮ ਆ, ਸੁਸ਼ੀਲ ਦਾ, ਸੁਸ਼ੀਲ ਉਰਫ ਵਿੱਕੀ, ਉਹਦੇ ਵੱਲੋਂ ਨਾਮ ਲਿਆ ਗਿਆ ਹੈ। ਕਈ ਨਾਮ ਨੇ ਵੈਸੇ, ਭੰਡਾਰੀ ਦਾ ਇੱਕ ਖਾਸਮ ਖਾਸ ਉਹਦਾ ਨਾਮ ਵੀ ਹੈ, ਜੈਮਿੰਦਰੂ। ਤਾਂ ਇਹ ਹੈ ਕਿ ਕਾਫੀ ਬੰਦੇ ਨੇ ਇਹਦੇ ਵਿੱਚ, ਮੇਰੇ ਖਿਆਲ ਦੇ ਨਾਲ ਦਰਜਨ ਦੇ ਕਰੀਬ ਤਕਰੀਬਨ ਬਣ ਜਾਣੇ ਨੇ ਉਹ ਸਾਰੇ, ਦੱਸਦੇ ਤੇ ਹੈ ਨਾ ਕਿ ਪਰਚਾ ਹੋ ਗਿਆ, FIR ਹੋ ਗਈ ਆ ਜੀ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਠੀਕ ਵੈਸਾ ਹੀ ਮਾਮਲਾ ਜੈਸਾ ਰਾਜਪੁਰ ਦੇ ਵਿੱਚ ਹੋਇਆ ਸੀਗਾ ਜੀ, ਜਿੱਥੇ ਇੱਕ ਵੈਟਰਨ ਪੱਤਰਕਾਰ ਨੇ ਖੁਦਕੁਸ਼ੀ ਕੀਤੀ ਸੀ, ਕੁਝ ਪੋਲੀਟੀਸ਼ੀਅਨਸ ਦਾ ਨਾਮ ਲੈ ਕੇ, ਤੇ ਬਾਅਦ ਦੇ ਵਿੱਚ ਉਹਦਾ ਮਾਮਲਾ ਕੁਝ ਇਸ ਤਰ੍ਹਾਂ ਦਾ ਬਣਿਆ ਕਿ ਬਾਹਰ ਭੱਜ ਗਿਆ ਹਰਦਿਆਲ ਕੰਬੋਜ, ਉਹਦਾ ਮੁੰਡਾ, ਉੱਥੋਂ ਬਾਹਰ ਬੈਠੇ ਬੈਠੇ ਵੀ ਜ਼ਮਾਨਤ ਲੈ ਗਏ ਸੀਗੇ ਜੀ। ਤਾਂ ਇਸੇ ਤਰ੍ਹਾਂ ਦਾ ਹੀ ਇਹ ਕੇਸ ਬਣ ਗਿਆ। ਇਹਦੇ ਵਿੱਚ ਵੀ ਸਿਆਸੀ ਐਂਗਲ ਆ, ਇਹਦੇ ਵਿੱਚ ਵੀ ਖੁਦਕੁਸ਼ੀ ਆ, ਇਹਦੇ ਵਿੱਚ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਤੰਗ ਕਰਕੇ, ਬਲੈਕਮੇਲ ਕਰਕੇ ਪੈਸਿਆਂ ਦਾ ਮਾਮਲਾ ਹੈ। ਔਰ ਇਹਦੇ ਵਿੱਚ ਵੀ ਹੁਣ ਇਹੋ ਖਬਰ ਆ ਰਹੀ ਹੈ ਕਿ ਪਰਚਾ ਦਰਜ ਹੋ ਗਿਆ। ਬਾਕੀ FIR ਦੀ ਕਾਪੀ ਜਦੋਂ ਮਿਲੇਗੀ ਫਿਰ ਆਪਾਂ ਨੂੰ ਪਤਾ ਲੱਗੇਗਾ ਐਗਜ਼ੈਕਟ ਕਿਹੜੇ ਨਾਮ ਜਿਹੜੇ ਇਹਨਾਂ ਨੇ ਪਾਏ ਨੇ। ਪਰ ਇਹ ਤੇ ਇਹਨਾਂ ਨੇ ਪੁਸ਼ਟੀ ਕਰ ਦਿੱਤੀ ਪੁਲਿਸ ਵਾਲਿਆਂ ਨੇ ਕਿ FIR ਹੋ ਗਈ ਆ, ਸਾਰਿਆਂ ਤੇ ਹੋ ਗਈ ਆ। ਤਾਂ ਹੁਣ ਕੱਲੇ ਦਾ ਨਾਂ ਤਾਂ ਉਹ ਦੱਸ ਨਹੀਂ ਰਹੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹਦੇ ਵਿੱਚ ਕੁਝ ਬੰਦੇ ਜਿਹੜੇ ਆ ਕਾਫੀ ਨਾਮਚੀਨ ਵੀ ਹੈ।